ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 27 फरवरी 2020 16 फग्गण नानकशाही संमत 551 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा इस तरह दस दईए व्यूअर्स, जे तुसीं हक सच इंसाफ ते पैरा दिन दा इक्को एक चैनल TV 84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल, आर्टसन केबल, बेलफाइव केबल इन कैनेडा, roku, Jadoo Box, Shawa, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਅਹਿਮ ਇਸ਼ੂ ਹੋਣਗੇ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ। ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਦਿੱਲੀ ਘਟਨਾਕ੍ਰਮ ਨਾਲ ਜੋ ਸੰਬੰਧਿਤ ਖਬਰਾਂ ਨੇ ਉਸ ਬਾਰੇ ਗੱਲਬਾਤ ਹੋਏਗੀ ਕਿ ਕਿਵੇਂ ਦਿੱਲੀ ਵਿੱਚ ਜੋ ਲਗਭਗ 4 ਦਿਨ ਤੋਂ ਦੰਗਿਆਂ ਦੇ ਨਾਂ ਥੱਲੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਸ ਦੀ 4 ਚੁਫੇਰੇ ਜੋ ਨਿੰਦਿਆ ਹੋ ਰਹੀ ਹੈ। UN ਦੇ ਚੀਫ ਹਿਊਮਨ ਰਾਈਟਸ ਦੇ ਮੁਖੀ ਐਂਡ ਕਾਂਗਰਸ ਮੈਨਸ ਵੱਲੋਂ ਇਸ ਹਿੰਸਾ ਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਹੈ। ਪਰ ਇਹ ਹੁਣ ਜਾਪਦਾ ਹੈ ਕਿ ਮੋਦੀ ਸਰਕਾਰ ਵੱਲੋਂ ਇਹ ਸਭ ਪਲਾਨ ਕਰਕੇ ਕੀਤਾ ਗਿਆ ਸੀ, ਸੋ ਇਸ ਕਰਕੇ ਉਹਨਾਂ ਦੇ ਸਿਰ ਤੇ ਜੂੰ ਨਹੀਂ ਸਰਕੀ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਤਜ਼ੀਆ ਜਾਣਾਂਗੇ। ਐਂਡ ਦੂਸਰੇ ਪਾਸੇ ਪਿਛਲੇ ਦਿਨੀ ਪੰਜਾਬ ਦੇ ਜੋ ਪੁਲਿਸ ਦੇ ਮੁਖੀ ਨੇ ਦਿਨਕਰ ਗੁਪਤਾ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਜੋ ਬਹੁਤ ਹੀ ਘਟੀਆ ਉਹਨਾਂ ਨੇ ਬਿਆਨਬਾਜ਼ੀ ਕੀਤੀ ਸਿੱਖਾਂ ਦੇ ਹਿਰਦਿਆਂ ਨੂੰ, ਜੋ ਉਹਨਾਂ ਨੇ ਆਪਣੀ ਬਿਆਨਬਾਜ਼ੀ ਕਰਕੇ ਬਲੂੰਦਰਿਆ ਹੈ। ਇਸ ਉੱਪਰ ਜੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਦਾ ਅਸਤੀਫਾ ਨਹੀਂ ਮੰਗਿਆ ਗਿਆ। ਇਉਂ ਜਾਪਦਾ ਹੈ ਕਿ ਪੰਜਾਬ ਦੇ ਸਿੱਖ ਪੋਲੀਟੀਸ਼ੀਅਨ ਤੋਂ ਹਿੰਦੂ ਤਵੀਆਂ ਦੇ ਦਬਾਅ ਹੇਠ ਬਹੁਤ ਸਾਰੇ ਫੈਸਲੇ ਲਏ ਜਾ ਰਹੇ ਹਨ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਐਂਡ ਥਰਡ ਵਾਲੇ ਇਸ਼ੂ ਦੇ ਵਿੱਚ ਆਪਾਂ ਹਮੇਸ਼ਾ ਇਸ ਤਰ੍ਹਾਂ ਕਸ਼ਮੀਰ ਮੁੱਦੇ ਤੇ ਗੱਲਬਾਤ ਕਰਾਂਗੇ। 205 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ, ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो अज 27 फरवरी का दिन है जी, और वैसे साडे पाकिस्तानी भरावां भैणां वल्लों इहनूं हैप्पी टी डे दे तौर ते भी मनाया जा रहा है। नाइस। क्योंकि जे याद होए कि किवें सड़ूके लै के अभिनंदन जिहड़ा पायलट काबू आया सी जी, वो चाह पी रहा सी और उसकी तारीफ कर रहा सी जी। सो ਜ਼ਾਹਰ है कि पाकिस्तान दे विच अज एक इस मुद्दे नूं लै के पॉजिटिविटी भी है, इहदे च कोई शक नहीं है कि जिन्हों हवा दे विच डॉग फाइट कहंदे ने एयर फोर्स दी जां हवाई फौज दी जुबान दे विच, उस एयर फाइट दे विच क्योंकि भारती हाकमां ने जिहड़ा 14 फरवरी नूं बालाकोट हमले दे नां थल्ले कि जी असीं आतंकवादी कैंप डिस्ट्रॉय कर दिता, ये करता वो कर दिता, सामने आ गया सी कि भाई 2-3 दरख्त मारे शहीद किए ने ते एक दा ਕਾਂ मारिया जी। लेकिन ਜਿਹੜਾ ਜਵਾਬੀ ਰਿਸਪੌਂਸ ਪਾਕਿਸਤਾਨ ਨੇ ਦਿੱਤਾ ਕਿਉਂਕਿ 14 ਫਰਵਰੀ ਨੂੰ ਪੁਲਵਾਮਾ ਦਾ ਅਟੈਕ ਹੁੰਦਾ ਔਰ ਇਸ ਤੋਂ ਫੌਰਨ ਬਾਅਦ ਅਸੀਂ ਦੇਖਦੇ ਹਾਂ ਕਿ 26 ਤਰੀਕ ਨੂੰ ਭਾਰਤੀ ਹਾਕਮ ਆਪਣਾ ਇਸ ਕਿਸਮ ਦਾ ਬਾਲਾਕੋਟ ਅਟੈਕ ਦੀ ਲਾਈਨ ਲੈਂਦੇ ਨੇ ਔਰ ਵਿਦਿਨ 24 ਆਵਰਸ ਜਿਹੜਾ ਪਾਕਿਸਤਾਨ ਦਾ ਚਿੱਟੇ ਦਿਨ ਰਿਸਪੌਂਸ ਹੈ ਜੀ। ਭਾਰਤੀ ਹਾਕਮ ਤਾਂ ਅੱਧੀ ਰਾਤ ਨੂੰ ਚੋਰਾਂ ਵਾਂਗ ਜਿਹੜੇ ਉਹਨਾਂ ਦੇ ਜਹਾਜ਼ ਜਾਂਦੇ ਨੇ ਔਰ ਜਦੋਂ ਪਾਕਿਸਤਾਨ ਉਹਦਾ ਜਵਾਬ ਦਿੰਦਾ ਸੋ ਜ਼ਾਹਰ ਹੈ ਵੀ ਜਿਵੇਂ ਅੱਜ ਉਹਨਾਂ ਦੇ ਜਿਹੜੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ISPR ਉਹਨਾਂ ਦੇ ਸਪੋਕਸਪਰਸਨ ਨੇ ਵੀ ਬਰੀਫਿੰਗ ਦਿੱਤੀ ਮੀਡੀਆ ਨੂੰ, ਸਵਾਲ ਵੀ ਲਏ ਔਰ ਉਹਨਾਂ ਨੇ ਇਹੀ ਕਲੇਮ ਕੀਤਾ ਕਿ 2 ਤਿਆਰੇ 2 ਜਹਾਜ਼
ਡੇਗੇ ਇੱਕ ਤਾਂ ਜ਼ਾਹਰ ਹੈ ਜਿਹੜੇ ਮਿਗ ਦੇ ਵਿੱਚ ਔਰ ਅਭਿਨੰਦਨ ਆਇਆ, ਇੱਕ ਉਹਨਾਂ ਨੇ ਹੋਰ ਵੀ ਡਿੱਗਣ ਦਾ ਦਾਅਵਾ ਕੀਤਾ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਵਾਲੇ ਪਾਸੇ ਵੀ, ਭਾਵੇਂ ਬਾਅਦ ਦੇ ਵਿੱਚ ਉਹਨਾਂ ਦੀ ਇਨਕੁਆਇਰੀ ਨੇ ਦੱਸਿਆ ਕਿ ਉਸ ਘਬਰਾਹਟ ਦੇ ਵਿੱਚ ਉਹਨਾਂ ਨੇ ਆਪਣਾ ਹੀ ਜਹਾਜ਼ ਸ਼ੂਟ ਕਰਕੇ ਕਿੰਨੇ ਆਪਣੇ ਬੰਦੇ ਮਾਰ ਲਏ ਸੀ। ਸੋ ਕੁੱਲ ਮਿਲਾ ਕੇ ਇਹ ਗੱਲ ਦੁਨੀਆ ਦੇ ਸਾਹਮਣੇ ਜ਼ਰੂਰ ਆਈ ਔਰ ਮੇਰਾ ਖਿਆਲ ਹੈ ਵੀ ਅਮਰੀਕਾ ਔਰ ਦੂਸਰੇ ਜਿਹੜੇ ਭਾਰਤ ਦੀ ਤਾਕਤ ਦੇ ਉੱਤੇ ਕਾਊਂਟ ਕਰਦੇ ਨੇ ਵੀਜ਼ਾ ਵੀ ਚਾਈਨਾ, ਉਹਨਾਂ ਨੂੰ ਜ਼ਰੂਰ ਇਹ ਸਬਕ ਹੋਇਆ ਕਿ ਇਹ ਜਿਹੜਾ ਇਸ ਫੀਲਡ ਦੇ ਵਿੱਚ ਪਾਕਿਸਤਾਨ ਨੇ ਜਿਹੜਾ ਉਹ ਆਪਣੇ ਜੌਹਰ ਹੀ ਨਹੀਂ ਦਿਖਾਏ, ਉਹਨਾਂ ਨੇ ਭਾਰਤ ਦਾ ਮੂੰਹ ਵੀ ਤੋੜਿਆ ਔਰ ਕਿਸੇ ਹੱਦ ਤੱਕ ਇਸ ਡੌਗ ਫਾਈਟ ਦੇ ਵਿੱਚ ਦਾ ਇਹ ਆਪਣੀ ਸੁਪੀਰੀਅਰਿਟੀ ਵੀ ਪ੍ਰੂਵ ਕੀਤੀ। ਸੋ ਜ਼ਾਹਰਾ ਤੌਰ ਤੇ ਇਸ ਇੱਕ ਸਾਲ ਦੇ ਵਿੱਚ ਬੜਾ ਕੁਛ ਬਦਲਿਆ। ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਇਸ ਤੋਂ ਬਾਅਦ 5 ਅਗਸਤ ਆਇਆ ਔਰ ਉਸ ਸਾਰੀ ਜੇ ਕਿਸੇ ਨੇ ਸਿੱਖਣਾ ਕਿ ਡਿਫੀਟ ਨੂੰ ਵਿਕਟਰੀ 'ਚ ਕਿਵੇਂ ਬਦਲਣਾ ਹੈ ਔਰ ਸਾਜ਼ਿਸ਼ ਖੁਦ ਕਰਕੇ ਦੂਸਰੇ ਦੇ ਖਾਤੇ 'ਚ ਕਿਵੇਂ ਪਾਣਾ ਹੈ, ਤੇ ਫਿਰ ਇਹਨਾਂ ਚਾਣਕਿਆ ਪੁੱਤਰਾਂ ਤੋਂ ਵੱਧ ਕੇ ਹੋਰ ਕੋਈ ਹਿਊਮਨ ਹਿਸਟਰੀ ਦੇ ਵਿੱਚ ਇਹਦਾ ਮਾਸਟਰ ਨਹੀਂ ਹੋ ਸਕਦਾ। ਉਹਨਾਂ ਨੇ ਪੁਲਵਾਮਾ ਹਮਲੇ ਦੀ ਆੜ 'ਚ ਪਹਿਲਾਂ ਲੋਕਾਂ ਦੇ ਵਿੱਚ ਇੱਕ ਹਮਦਰਦੀ ਔਰ ਗੁੱਸੇ ਦੀ ਵੇਵ ਖੜੀ ਕੀਤੀ, ਫਿਰ ਬਾਲਾਕੋਟ ਦੇ ਨਾਂ ਥੱਲੇ ਆਪਣੀ ਜਿਹੜੀ ਹੈ ਬਾਹੂਬਲੀ ਔਰ ਦੂਸਰੇ ਦਾ ਕਰੈਕਟਰ ਉਹਨਾਂ ਨੇ ਪਰੋਸਿਆ, ਵੇਚਿਆ। ਫਿਰ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਉਹਨੂੰ ਚੋਣ ਪ੍ਰਚਾਰ ਦੇ ਵਿੱਚ ਵਰਤ ਕੇ ਮੋਦੀ 300 ਤੋਂ ਜ਼ਿਆਦਾ ਸੀਟਾਂ ਲੈ ਕੇ ਜੇਤੂ ਹੋਇਆ। ਫਿਰ ਅਸੀਂ ਦੇਖਦੇ ਹਾਂ ਕਿਵੇਂ 5 ਅਗਸਤ 2019 ਨੂੰ ਕਸ਼ਮੀਰ ਦਾ ਜਿਹੜਾ ਸਟੇਟਸ ਹੈ ਉਹ ਖਤਮ ਕਰ ਦਿੱਤਾ ਗਿਆ, ਆਰਟੀਕਲ 370 ਔਰ ਈਵਨ ਕਸ਼ਮੀਰ ਦਾ ਵਜੂਦ ਹੀ ਐਜ਼ ਏ ਸਟੇਟ ਖਤਮ ਕਰ ਦਿੱਤਾ ਗਿਆ। ਔਰ ਲਗਾਤਾਰਤਾ ਨਾਲ ਜੇ ਅਸੀਂ ਉਸ ਸਾਰਿਆਂ ਨੂੰ ਫੋਲੋ ਕਰਦਿਆਂ ਦੇਖੀਏ ਕਿ ਫਿਰ ਦਸੰਬਰ ਤੱਕ ਪਹੁੰਚਦੇ ਹਾਂ, ਇੱਕ ਪਾਸੇ ਕਸ਼ਮੀਰ ਜਿਹੜਾ ਅੱਜ ਵੀ ਪਿਛਲੇ 205 ਦਿਨਾਂ ਤੋਂ ਜਿਹੜਾ ਇੱਕ ਖੁੱਲੀ ਜੇਲ੍ਹ ਬਣਿਆ ਹੋਇਆ, ਪਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਲਿਆਣਾ ਔਰ ਉਹ ਵੀ ਜਿਹੜਾ ਉਸ 9-10 ਦਸੰਬਰ ਜਿਹੜਾ ਹਿਊਮਨ ਰਾਈਟਸ ਡੇ ਦੇ ਤੌਰ ਤੇ ਹੈ। ਔਰ ਇਹਨਾਂ ਸਾਰੇ 2 ਮਹੀਨੇ ਤੋਂ ਜ਼ਿਆਦਾ ਦੇ ਵਿੱਚ ਕਿੰਨੇ 90 ਤੋਂ ਜ਼ਿਆਦਾ ਪ੍ਰੋਟੈਸਟ ਭਾਰਤ ਭਰ 'ਚ ਹੋ ਰਹੇ ਨੇ। ਫਿਰ ਉਹਨਾਂ ਸਾਰਿਆਂ ਨੂੰ ਪਹਿਲਾਂ ਕਿਸੇ ਨੂੰ ਪਾਕਿਸਤਾਨ ਦੇ ਨਾਲ ਹਰ ਇੱਕ ਨੂੰ ਜੋੜਨਾ, ਸ਼ਾਹੀਨ ਬਾਗ ਦਿੱਲੀ ਦੇ ਪ੍ਰੋਟੈਸਟ ਨੂੰ ਜਾਂ ਜੌਹਰ ਬਾਗ ਲਖਨਊ ਦੇ, ਔਰ ਫਿਰ ਅਸੀਂ ਦੇਖਦੇ ਹਾਂ ਵੀ ਉਸ ਨੂੰ ਕਿਵੇਂ ਦਿੱਲੀ ਦੀਆਂ ਚੋਣਾਂ ਵੇਲੇ ਬਿਲਕੁਲ ਇੱਕ ਨਫ਼ਰਤ ਦੀ ਅੱਗ ਦੇ ਵਿੱਚ ਸੁੱਟ ਦੇਣਾ ਸਾਰੀ ਦਿੱਲੀ ਨੂੰ, ਔਰ ਇਹ ਕਿ ਦੇਸ਼ ਕੇ ਗੱਦਾरों को ਗੋਲੀ ਮਾਰੋ ਸਾਲੋं को, ਇਹ ਉਹਨਾਂ ਦਾ ਸੈਂਟਰਲ ਮਿਨਿਸਟਰ ਅਨੁਰਾਗ ਠਾਕਰ ਕਹਿ ਰਿਹਾ, ਕਪਿਲ ਮਿਸ਼ਰਾ ਔਰ ਦੂਸਰੇ ਕੀ ਕਹਿ ਰਹੇ ਨੇ, ਉਹ ਈਵਨ ਜੇ ਹਾਈ ਕੋਰਟ ਨੇ, ਦਿੱਲੀ ਹਾਈ ਕੋਰਟ ਦੇ ਮੁਰਲੀਧਰ ਜੱਜ ਨੇ ਜਦੋਂ ਪਰਸੋਂ ਇਹ ਪੁਲਿਸ ਨੂੰ ਕਿਹਾ ਦਿੱਲੀ ਵਾਲਿਆਂ ਨੂੰ ਕਿ ਭਾਈ ਇਹਨਾਂ ਤਿੰਨਾਂ ਦੇ ਖਿਲਾਫ ਜਿਹੜੀ FIR ਰਜਿਸਟਰ ਕਰੋ, ਤਾਂ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਅਜੇ ਸਾਡੇ ਕੋਲ ਵਕਤ ਨਹੀਂ ਹੈ। ਔਰ ਉਹਨੇ ਤਿੰਨਾਂ ਦੀ ਵੀਡੀਓ ਭੇਜੀ, ਉਹਨੇ ਕਿਹਾ ਇਹਨਾਂ ਨੂੰ ਦੇਖੋ ਔਰ ਇਹਦੇ ਤੇ ਕਾਰਵਾਈ ਕਰੋ। ਬੇਸ਼ੱਕ ਮੁਰਲੀਧਰ ਨੂੰ ਜਿਹੜਾ ਕੁਛ ਦੇਰ ਪਹਿਲਾਂ ਸੁਪਰੀਮ ਕੋਰਟ ਕਾਲੇਜੀਅਮ ਨੇ ਐਜ਼ ਏ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ 'ਚ ਜਿਹੜਾ ਅਪਾਇੰਟ ਕੀਤਾ ਸੀ, ਪਰ ਅਜੇ ਉਹਨੂੰ ਵਕਤ ਲੱਗਣਾ ਸੀ ਜਾਣ ਦੇ ਵਿੱਚ ਔਰ ਫਿਰ 2 ਹਫ਼ਤੇ ਦਾ ਟਾਈਮ ਹੁੰਦਾ ਜੱਜਾਂ ਨੂੰ ਜੁਆਇਨ ਕਰਨ ਦਾ। ਪਰ ਜਿਉਂ ਹੀ ਮੁਰਲੀਧਰ ਨੇ ਇਹ ਗੱਲ ਕਹੀ ਕਿ ਇਹਨਾਂ ਤਿੰਨਾਂ ਦੇ ਖਿਲਾਫ ਹੀ ਅਨੁਰਾਗ ਠਾਕੁਰ ਔਰ ਜਿਹੜਾ ਕਪਿਲ ਮਿਸ਼ਰਾ ਔਰ ਵਿਜੇ ਕੋਈ ਉਹਦਾ ਹੈ, ਉਹਦੇ ਖਿਲਾਫ ਤੁਸੀਂ ਕੇਸ ਰਜਿਸਟਰ ਕਰੋ, ਔਰ ਉਹਦੀ ਰਾਤ 11 ਵਜੇ ਆਰਡਰ ਕਰਕੇ ਉਹਨੂੰ ਕਿਹਾ ਵੀ ਫੌਰਨ ਜੁਆਇਨ ਕਰੋ। ਅੱਜ ਦੀ ਇਹ ਮੇਨ ਖਬਰ ਹੈ। ਔਰ ਇਹ ਉਹੀ ਜਿਹੜਾ ਮੁਰਲੀਧਰ ਹੈ ਜਿਹਨੇ ਸੱਜਣ ਕੁਮਾਰ ਨੂੰ ਜਿਹੜਾ ਉਹ ਜੇਲ੍ਹ ਦੇ ਵਿੱਚ ਭੇਜਿਆ, ਇਹਦੇ ਬਾਵਜੂਦ ਕਿ ਉਸ ਤੇ ਬਸ ਉਹਦੇ ਬਾਰੇ ਮੈਂ ਈਵਨ ਲੋਕਲ ਸਿੱਖ ਵਕੀਲ ਬੀਬੀ ਦਾ ਵੀ ਸੁਣ ਰਿਹਾ ਸੀ ਕਿ ਭਾਈ ਬੜਾ ਅਪਰਾਈਟ, ਬੋਲਡ, ਓਨੈਸਟ। ਉੱਥੇ ਇੱਕ ਓਨੈਸਟ ਹੋਣਾ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਭਾਈ ਲਾਅ ਦੇ ਮੁਤਾਬਕ ਤੁਸੀਂ ਕਿਸੇ ਦਬਾਅ ਨੂੰ ਨਹੀਂ ਕਬੂਲਦੇ। ਸੋ ਲੇਕਿਨ ਜੋ ਕੁਛ ਫਿਰ ਟਰੰਪ ਦੀ ਵਿਜ਼ਿਟ ਦੇ ਵੇਲੇ ਜਦੋਂ ਟਰੰਪ ਐਨ ਦਿੱਲੀ ਦੇ ਵਿੱਚ, ਔਰ ਅੱਜ ਹੀ ਵਾਸ਼ਿੰਗਟਨ ਪੋਸਟ ਦੇ ਵਿੱਚ ਬਰਖਾ ਦੱਤ ਜਿਹੜੀ ਅਦਰਵਾਈਜ਼ ਇੱਕ ਫਿਰਕੂ ਲੇਡੀ ਵੀ ਬਣ ਜਾਂਦੀ ਹੈ, ਲੇਕਿਨ ਕਦੇ ਕਦੇ ਉਹ ਜਾਮੀਆ ਮਿਲੀਆ ਦੀ ਪੜ੍ਹੀ ਹੋਈ ਹੈ, ਜਾਮੀਆ ਮਿਲੀਆ ਇਸਲਾਮੀਆ ਦੀ, ਕਦੇ ਕਦੇ ਉਹ ਫੇਅਰ ਹੋਣ ਦੀ ਕੋਸ਼ਿਸ਼ ਵੀ ਕਰਦੀ ਹੈ। ਔਰ ਅੱਜ ਦੀ 27 ਫਰਵਰੀ ਦੀ ਵਾਸ਼ਿੰਗਟਨ ਪੋਸਟ ਦੇ ਵਿੱਚ ਉਹਦਾ ਇੱਕ ਰਾਈਟ ਅਪ ਛਪਿਆ ਹੈ, ਇੰਡੀਆਜ਼ ਪੋਲਿਟਿਕਸ ਆਫ ਹੇਟ ਹੈਵ erupted ਫॉर all the world to witness, ਕਿ ਜਿਹੜੀ ਭਾਰਤ ਦੀ ਨਫ਼ਰਤ ਦੀ ਸਿਆਸਤ ਹੈ
ਉਹ ਸਾਰੇ ਹੀ ਦੁਨੀਆ ਭਰ ਦੇ ਵਿੱਚ ਜ਼ਾਹਰ ਹੋਈ ਹੈ, ਯਾਨੀ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਜਗ ਜ਼ਾਹਰ ਹੋਈ ਹੈ। ਜੀ ਔਰ ਉਸ ਨੇ ਇਹ ਕਿਹਾ ਕਿ ਵੀ ਇਹ ਜੋ ਦਿੱਲੀ ਦੇ ਵਿੱਚ ਹੋ ਰਿਹਾ, ਐਜ਼ ਪ੍ਰੈਜ਼ੀਡੈਂਟ ਟਰੰਪ ਐਂਡ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ sat down to a dinner on Tuesday of Cajun spice salmon, mutton biryani, marinated leg of lamb and hazelnut apple pie. The family of Shahid Khan, 22, was at New Delhi's Guru Tegh Bahadur Sahib Hospital trying to make sense of his murder. Shahid, a rickshaw driver and the youngest of 4 brothers, was one of more than a dozen of people killed as India's capital erupted in riots over the government's contentious citizenship law. ਹੁਣ ਇਹ ਇੱਕ ਬਿਲਕੁਲ ਟਾਈਮਿੰਗ ਕਿ ਉਧਰ ਉਹਦਾ ਡਿਨਰ ਟਰੰਪ ਖਾ ਰਿਹਾ ਕਿ ਮੀਨੂ ਦੇ ਵਿੱਚ ਇਹ ਹੈ, ਦੂਸਰੇ ਪਾਸੇ ਜਿਹੜੀਆਂ ਨੇ ਦਿੱਲੀ ਦੇ ਵਿੱਚ 13 ਲਾਸ਼ਾਂ ਡਿੱਗੀਆਂ ਹੋਈਆਂ ਨੇ, ਔਰ ਜਿਹੜਾ ਇੱਕ ਉਹ ਹੈ ਉਹਨਾਂ ਜਿਹਦੀ 11 ਦਿਨ ਪਹਿਲਾਂ ਵਿਆਹ ਹੋਇਆ ਹੈ, ਉਹਦੀ ਅਜੇ ਘਰ ਵਾਲੀ ਦੇ ਹੱਥਾਂ ਦੀ ਮਹਿੰਦੀ ਨਹੀਂ ਲੱਥੀ ਔਰ ਉਹੀ ਚੂੜਾ ਪਾਇਆ ਔਰ ਉਵੇਂ ਹੀ ਉਹ ਵਿਚਾਰੀ ਜਿਹੜਾ ਉਹ ਕੁਰਲਾਟ ਹੋ ਰਿਹਾ। ਹੁਣ ਵੀ ਲੋਕ ਮੋਰਚਰੀਜ਼ ਦੇ ਬਾਹਰ ਬੈਠੇ ਹੋਏ ਲਾਸ਼ਾਂ ਦੀ ਡੀਕ ਕਰ ਰਹੇ ਨੇ ਕਿ ਪੋਸਟਮਾਰਟਮ ਕਰਨ 'ਚ ਹਫਤਾ ਲੱਗਣ ਦਾ ਉੱਥੇ ਆਮ ਟ੍ਰੈਂਡ ਰਿਹਾ। ਔਰ ਹੁਣ ਤਾਂ ਉਹ ਦੇਖ ਰਹੇ ਨੇ ਵੀ ਕਿਹਨੂੰ ਕਿੱਥੇ ਰੱਖਣਾ ਹੈ, ਕਿਵੇਂ ਉਸ ਵਾਇਲੈਂਸ ਦੇ ਅਸਰ ਨੂੰ ਘਟਾ ਕੇ ਦਿਖਾਣਾ। ਔਰ ਇਹ ਸਾਰੇ ਨੂੰ ਜਿਹੜਾ ਇਸ ਆਰਟੀਕਲ ਦੇ ਵਿੱਚ ਬੜਾ ਕਲੀਅਰਲੀ ਕਿ ਇਹ ਕਿਸ ਹੱਦ ਤੱਕ ਜਾ ਕੇ ਇਹ ਸਾਰੀ ਸ਼ੌਕਿੰਗ ਹੈ। ਮੈਂ ਸਾਰਾ ਆਰਟੀਕਲ ਤਾਂ ਨਹੀਂ ਪੜਾਂਗਾ, ਪਰ ਇਹ ਜ਼ਾਹਰ ਹੈ ਕਿ ਇਸ ਤੋਂ ਇੱਕ ਗੱਲ ਬਿਲਕੁਲ ਜ਼ਾਹਰ ਹੈ ਕਿ ਇਹ ਉਹਦਾ ਹੈਡਲਾਈਨ ਹੀ ਦੱਸਦਾ ਹੈ ਕਿ ਜਿਹੜਾ ਭਾਰਤ ਦਾ ਇਮੇਜ ਹੈ ਉਹ ਦੁਨੀਆ ਭਰ ਦੇ ਵਿੱਚ ਜਗ ਜ਼ਾਹਰ ਹੋਇਆ, ਪੋਲਿਟਿਕਸ ਆਫ ਹੇਟ। ਲੇਕਿਨ ਇਸ ਦੀ ਟਾਈਮਿੰਗ ਜੇ ਤੁਸੀਂ ਟਰੰਪ ਦੀ ਵਿਜ਼ਿਟ ਦੇ ਨਾਲ ਰਲਾ ਕੇ ਦੇਖਦੇ ਹੋ ਤੇ ਫਿਰ ਜ਼ਾਹਰ ਹੈ ਕਿ ਵੀ ਕੀ ਹੈ। ਔਰ ਇਸ ਬਾਰੇ ਕਿ ਕਿਵੇਂ UN ਚੀਫ ਨੇ ਇਸ ਦੇ ਉੱਤੇ ਕੀ ਕਿਹਾ ਮਿਸਟਰ, ਔਰ UN ਹਿਊਮਨ ਰਾਈਟਸ ਚੀਫ ਜਿਹੜੀ ਜਨੀਵਾ ਬੇਸਡ ਹੈ ਬੀਬੀ ਮਿਸ਼ੇਲ ਬਿਸ਼ਲੇਟ, ਔਰ ਪ੍ਰੈਜ਼ੀਡੈਂਟ ਦੇ ਕੈਂਡੀਡੇਟ ਡੈਮੋਕ੍ਰੈਟ ਦੇ ਸੈਂਡਰਸ ਉਹਨਾਂ ਨੇ ਕੀ ਕਿਹਾ, ਕਾਂਗਰਸ ਵੂਮਨ ਨੇ। ਇਹਦੇ ਵੱਲ ਜਾਣ ਤੋਂ ਪਹਿਲਾਂ ਮੈਂ ਸਾਡੇ ਕੁਝ ਵਿਊਅਰਸ ਨੇ ਖਾਸ ਤੌਰ ਤੇ ਮਿਸਟਰ ਕਿਰਨ ਜਾਨ, ਉਹਨਾਂ ਨੇ ਇੱਕ ਬਰੀਫ ਜਿਹੜਾ ਹੈ ਉਹ ਸ਼ੇਅਰ ਲਿਖ ਕੇ ਭੇਜਿਆ, ਜਿਵੇਂ ਲੱਗਦਾ ਉਹਨਾਂ ਦਾ ਆਪਣਾ ਕੰਪੋਜ਼ ਕੀਤਾ ਹੋਏਗਾ, ਨਾ ਵੀ ਹੋਏਗਾ ਮੈਨੂੰ ਲੱਗਾ ਕਿ ਵੀ ਇਹ ਟੁਕਵਾਂ ਵੀ ਹੈ ਔਰ ਇਹ ਜਜ਼ਬਾਤਾਂ ਦੀ ਜਿਹੜੀ ਹੈ ਉਹ ਤਰਜਮਾਨੀ ਕਰਦਾ ਹੈ। ਉਹਨਾਂ ਨੇ ਲਿਖਿਆ, ऐ चांद यहाँ ना निकला कर ये देश है अंधे लोगों का, ऐ चांद यहाँ ना निकला कर ये देश है अंधे लोगों का, बेनाम से सुपने दिखाकर यहाँ उल्टी गंगा बहती है। इस देश में अंधे हाकिम हैं, ना डरते हैं ना नादम हैं, ना लोगों के वो खादम हैं। कुछ लोग हैं आलीशान बहुत, कुछ का मकसद बस रोटी है, वो कहते हैं सब अच्छा है। सो ये एक दर्द भी है और ये उन्होंने पॉलिटिकल स्टेटमेंट रिपीटेडली कि सब अच्छा है, क्योंकि यही गल मोदी ने इत्थे रौडी मोडी ह्यूस्टन दे विच भी 5-6 ज़बानां बोल के ये कहा कि सब चंगा सी, पंजाबी च भी कहा, दूसरियां च भी। सो ये है कि वो कहते हैं सब अच्छा है। और किसी ने अज कोट किया है अंजुम रहबर दियां ये लाइनां जिहड़ियां दसदियां ने कि इनफैक्ट मैंटेलिटी की है, किवें यही नहीं किलिंग्स का हुण 38 ਜਾਂ 39 तक नंबर पहुँच गया है, जख्मी भी 300 के करीब ने, पर किवें गरीब मुसलमानां दियां बस्तियां तबाह कर दित्तियां गईयां। जिहड़ा उन्हां दा रोटी रोजी दा कोई ठेले ला रहा है, कोई किते तंदूर लाया, वो सारा बर्बाद कीता है। और जिहड़ा खौफ पैदा कीता है मजहबी तौर ते, जो मसीतां नाल दरगाह नाल कीता है, पर जो एक खौफ पैदा कीता है, लोग किस कदर डरे हुए ने। और इस सब दे बावजूद मैं समझदा भी जिथे पॉजिटिविटी है, अज रवीश कुमार की एक बड़ी अच्छी रिपोर्ट कि उन्हां दी गल करो जिन्हां ने इस सारी बलदी अग दे विच भी किवें उन्हां ने जिहड़ा अपनियां जानां दे खेड के बचाया। और एक स्टोरी जिहड़ी कि एक सिख दे नाते फखर हुंदा है जदों सानू जिथे सारे मुद्दे दे उत्ते अकाल तख्त साहब दा आदेश और दिल्ली दे सारे गुरुद्वारे इस वेले दिन रात खुले हुए ने, उन्हां दे विच उन्हां नूं पनाह भी है, रोटी भी है, दवाइयां भी सिख डिस्ट्रीब्यूट कर रहे हैं। और इस दे नाल नाल इस गल नूं यकीनी बनाया जा रहा है
ਗੁਰੂ ਤੇਗ ਬਹਾਦਰ ਹਸਪੀਟਲ, ਕੱਲ ਵੀ ਮੈਂ ਜ਼ਿਕਰ ਕੀਤਾ ਸੀ ਕਿ 9ਵੇਂ ਪਾਤਸ਼ਾਹ ਦੇ ਨਾਂ ਤੇ ਜਿਨ੍ਹਾਂ ਬਾਰੇ ਅਕਸਰ ਇਹ ਸਾਡਾ ਇਤਿਹਾਸ ਇਹ ਲਫ਼ਜ਼ ਕਹਿੰਦਾ ਹੈ, ਤੇਗ ਬਹਾਦਰ ਧਰਮ ਦੀ ਚਾਦਰ। ਹੁਣ ਧਰਮ ਰਾਈਟੀਅਸਨੈਸ ਹੈ ਕਿ ਰਾਈਟੀਅਸਨੈਸ ਨੂੰ ਪ੍ਰੋਟੈਕਟ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਇਹ ਦੱਸਿਆ ਕਿ ਇਨਸਾਨੀ ਹੱਕ ਕੀ ਹੁੰਦੇ ਨੇ। ਔਰ ਇਨਸਾਨੀ ਹੱਕ ਸਿਰਫ ਆਪਣੇ ਮਜ਼ਹਬ ਦੇ ਲੋਕਾਂ ਦੀ ਪ੍ਰੋਟੈਕਸ਼ਨ ਨਹੀਂ ਹੈ, ਜਿਹਦੇ ਤੇ ਤੁਹਾਡਾ ਫੇਥ ਨਹੀਂ ਵੀ ਹੈ, ਜੇ ਉਹਨਾਂ ਦੇ ਉੱਤੇ ਵੀ ਜ਼ੁਲਮ ਹੁੰਦਾ ਹੈ ਤੇ ਉਹਨਾਂ ਦੇ ਲਈ ਆ ਕੇ ਜਿਹੜਾ ਸ਼ਹਾਦਤ ਦੇਣਾ। ਔਰ ਇਸੇ ਪ੍ਰਥਾਏ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਸੀ ਤੇ ਫਿਰ ਉਹਨਾਂ ਨੇ ਫਰਮਾਇਆ ਸੀ ਕਿ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਕਿ ਕੋਈ ਵੀ ਇਹ ਜਿਹੜੀ ਸ਼ਹਾਦਤ ਹੈ ਇਹ ਇੰਨੀ ਵੱਡੀ ਸ਼ਹਾਦਤ ਹੈ ਕਿ ਇਹੋ ਜਿਹਾ ਹੋਰ ਕਿਸੇ ਨੇ ਨਹੀਂ ਕੀਤਾ, ਕਿਉਂਕਿ ਆਪਣੇ ਮਜ਼ਹਬ ਲਈ, ਆਪਣੇ ਫੇਥ ਲਈ, ਆਪਣੀ ਜਿਹੜੇ ਹੈ ਇਬਾਦਤ ਦੇ ਹੱਕ ਲਈ ਜਾਂ ਆਪਣੇ ਲੋਕਾਂ ਲਈ ਤਾਂ ਸਾਰੇ ਕੁਰਬਾਨ ਹੁੰਦੇ। ਹਰ ਮਜ਼ਹਬ ਦੇ ਕੋਲ ਸ਼ਹੀਦਾਂ ਦਾ ਖਜ਼ਾਨਾ ਹੋਏਗਾ, ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਉਹਨਾਂ ਦੇ ਲਈ ਸ਼ਹਾਦਤ ਦਿੱਤੀ ਜਿਹੜਾ ਉਹਨਾਂ ਦਾ ਫੇਥ ਨਹੀਂ ਸੀ। ਪਰ ਇਸ ਲਈ ਕਿ ਮੁੱਢਲੀ ਆਜ਼ਾਦੀ, ਔਰ ਅੱਜ ਵੀ ਗੁਰੂ ਤੇਗ ਬਹਾਦਰ ਦੇ ਸਿੱਖ ਉਸ ਰਸਤੇ ਦੇ ਉੱਤੇ ਤੁਰੇ ਹੋਏ ਨੇ। ਔਰ ਰਵੀਸ਼ ਕੁਮਾਰ ਨੇ ਜਦੋਂ ਚੰਗੇ ਲੋਕਾਂ ਦੀ ਗੱਲ ਸ਼ੁਰੂ ਕੀਤੀ ਤਾਂ ਉਹਨਾਂ ਨੇ ਇੱਕ ਸਿੰਘ ਜੰਦਰ ਸਿੰਘ ਸਿੱਧੂ ਦਾ ਜ਼ਿਕਰ ਕੀਤਾ ਕਿ ਕਿਵੇਂ ਇੱਕ ਮੁਸਲਮਾਨ ਨੌਜਵਾਨ ਜਿਸ ਦੇ ਪਿੱਛੇ 18-18 20-20 ਸਾਲ ਦੇ ਹਿੰਦੂ ਮੁੰਡਿਆਂ ਦੀ ਭੀੜ ਜਿਹੜੀ ਹੈ ਉਹ ਰੋਡਾਂ ਲੈ ਕੇ, ਔਰ ਦੂਜਾ ਉਹ ਦੌੜ ਰਿਹਾ ਗਲੀ ਚੋਂ, ਕਿਤੇ ਜਾ ਕੇ ਡਿੱਗ ਪਿਆ ਔਰ ਉਹਦੇ ਤੇ ਡੰਡੇ ਵਰਸ ਰਹੇ ਨੇ। ਉੱਥੇ ਹੀ ਉਹਨਾਂ ਦਾ ਸਰਦਾਰ ਸਿੱਧੂ ਦਾ ਘਰ ਹੈ, ਉਹ ਘਰੋਂ ਨਿਕਲਦਾ ਬਾਹਰ, ਔਰ ਵੀਡੀਓ ਹੈ ਨਿਕਲ ਕੇ ਉੱਥੋਂ ਤੱਕ ਜਦੋਂ ਉਹ ਪਹੁੰਚਦਾ ਉਹਨਾਂ ਨੂੰ ਪਾਸੇ ਹਟਾ ਕੇ ਉਹਨੂੰ ਆਪਣੇ ਘਰ ਦੇ ਅੰਦਰ ਲੈ ਜਾਂਦਾ ਹੈ ਔਰ ਕਿਵੇਂ ਉਹਨੂੰ ਬਿਠਾ ਕੇ 3-4 ਘੰਟੇ ਰੱਖ ਕੇ ਫਿਰ ਉਹਨੇ ਪੱਗ ਉਹਦੇ ਸਿਰ ਤੇ ਬੰਨ੍ਹ ਕੇ ਔਰ ਉਹਨੂੰ ਸੇਫਟੀ ਦੇ ਨਾਲ ਜਿੱਥੇ ਉਹ ਜਾਣਾ ਚਾਹੁੰਦਾ ਪਹੁੰਚਾਉਂਦਾ। ਤੇ ਉਹਦੇ 'ਚ ਰਵੀਸ਼ ਕੁਮਾਰ ਦੀ ਇੱਕ ਲਾਈਨ ਜਿਹਨੇ ਮੈਨੂੰ ਬੜਾ ਫਖਰ ਦਿੱਤਾ ਹੈ, ਉਹਨੇ ਕਿਹਾ ਵੀ ਇਹ ਉਹ ਸਿੱਖ ਨੇ ਜਿਹੜੇ ਆਪਣੀ ਪੱਗ ਦੇ ਲਈ ਆਪਣੀ ਜਾਨ ਵੀ ਦੇ ਸਕਦੇ ਨੇ, ਪਰ ਜੇ ਕਿਸੇ ਦੀ ਰੱਖਿਆ ਦੀ ਗੱਲ ਹੈ ਤੇ ਆਪਣੀ ਪੱਗ ਜਿਹੜੀ ਹੈ ਉਹਦੇ ਸਿਰ ਤੇ ਰੱਖ ਦਿੱਤੀ ਹੈ। ਇਹ ਹੈ ਉਹਨਾਂ ਨੇ ਕਿਹਾ ਵੀ ਜੇ ਇਨਸਾਨੀਅਤ ਔਰ ਜਿਹਦੇ ਸਹਾਰੇ ਜਿਹੜਾ ਉਹ ਜੇ ਕੁਝ ਖੜਾ ਤਾਂ ਸੋ ਇਹ ਮੈਂ ਸਮਝਦਾ ਕਿ ਵੀ ਇਸ ਸਾਰੇ ਦੇ ਵਿੱਚ ਜਿਹੜਾ ਅਸਲ ਜੋ ਕਰਨ ਵਾਲੇ ਨੇ ਉਹ ਤਾਂ ਹਾਕਮ ਹੁੰਦੇ ਨੇ। ਔਰ ਇਹ ਅੰਜੁਮ ਰਹਿਬਰ ਦਾ ਸ਼ੇਰ ਹੈ, ਬਸਤੀ ਕੇ ਸਾਰੇ ਲੋਗ ਹੀ ਆਤਿਸ਼ ਪ੍ਰਸਤ ਥੇ, ਆਤਿਸ਼ ਅੱਗ ਨੂੰ ਕਹਿੰਦੇ ਨੇ, ਬਸਤੀ ਕੇ ਸਾਰੇ ਲੋग ही आतिश प्रस्त थे, घर जल रहा था और समंदर करीब था। पानी भी है, घर भी सड़ रहे, पर जेड़े लोक ने बस्ती दे वो तो अग लाउण ते तुले हुए ने, वो तो साड़न ते तुले हुए ने। बस्ती के सारे लोग ही आतिश प्रस्त थे, घर जल रहा था और समंदर करीब था। असी पंजाबी च समुंदर कहंदे हैं, पर उर्दू दे विच जेड़ा ठीक लफ्ज है वो समंदर है, समंदर। सो हालत फिर जो ये बनी है, जरा शेर अक्सर मैं भी कोट कर दें, ना तड़पने की इजाजत है ना फरियाद की है, दम घुट के मर जाऊं ये मर्जी मेरे सयाद की है। सो असी इन्हां सारियां नूं ही खास तौर ते किरण जान जिन्हां ने सानू लिख के शेर भेजिया उन्हां दा शुक्रिया अदा करदे हैं। और हुण असी देखदे हैं कि किने की किहा, क्योंकि यूनाइटेड नेशंस दी एक इंडिपेंडेंट बॉडी है ह्यूमन राइट्स कौंसल, जिन्हों कदे ह्यूमन राइट्स कमीशन कहंदे सी, HRC, हुण भी उहदा HRC है बट कमीशन दा कौंसल बना दिता है। इहदा हैडकुआटर है जिनीवा। सो बहुत बार जदों UN ਜਾਂ न्यूयॉर्क हैडकुआटर की गल हुंदी है, इत्थे एडमिनिस्ट्रेटिव हैडकुआटर है, पर ह्यूमन राइट्स नाल रिलेटेड जिहड़े सारे इशू ने वो जिनीवा दे विच डिस्कस हुंदे ने। इत्थे तुसीं मैमोरेंडम दे सकदे हो जां दूजा, पर ये जिहड़ी ह्यूमन राइट्स कौंसल है जिहदे च देशां दे नुमाइंदे हुंदे ने, प्रॉपर चोण करके आंदे ने। सो उन्हां दी अजकल ह्यूमन राइट्स कौंसल दी हैड है बीबी मिशेल बिस्लेट। सो उन्हां दी स्टेटमेंट अज कैरी हुई है कि यूनाइटेड नेशंस राइट्स चीफ एक्सप्रेसेस ग्रेट कंसर्न ओवर CAA, अर्जेस लीडर्स टू प्रिवेंट वायलेंस। उन्होंने सिटीजनशिप अमेंडमेंट एक्ट ते गल कीती है, कश्मीर दे गल कीती है, और ये जिहड़ी हिंसा है, वायलेंस है, इनू खत्म करने की गल कीती है। और क्योंकि इस वेले जदों असीं गल कर रहे हैं पिछले 2-3 दिन तो 43rd सैशन
ਹਿਊਮਨ ਰਾਈਟ ਕੌਂਸਲ ਦਾ ਚੱਲ ਰਿਹਾ ਜੀ। ਔਰ ਉਹਦੇ ਇੱਕ ਸੈਸ਼ਨ ਦੇ ਵਿੱਚ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ ਵੱਡੇ ਸਕਾਲਰ ਨੇ, ਸਿੱਖਾਂ ਦੇ ਨਾਲ ਉਹਨਾਂ ਦੀ ਇੱਕ ਖਾਸ ਮੁਹੱਬਤ ਹੈ ਔਰ ਉਹਨਾਂ ਦੇ ਐਫਰਟ ਨਾਲ ਹੀ 3 ਗੁਰਬਾਣੀ ਦੀਆਂ ਕੋਟਸ ਜਿਹੜਾ ਚਾਰਟਰ ਹੈ ਰਿਲੀਜੀਅਸ ਫਰੀडम ਦਾ UN ਦਾ ਉਹ ਉਹਦੇ 'ਚ ਸ਼ਾਮਲ ਹੋਈਆਂ। ਉਹਨਾਂ ਨੇ ਵੀ ਜਿਹੜੀ ਹੈ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਉੱਥੇ। ਉਹਨਾਂ ਦਾ ਐਗਜ਼ੈਕਟ ਸਾਰਾ ਕੀ ਸੀ ਇਹ ਤਾਂ ਮੈਨੂੰ ਨਹੀਂ ਪਤਾ, ਪਰ ਅੱਜ ਹੀ ਡਾਕਟਰ ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ ਜਿਨ੍ਹਾਂ ਦੇ ਭਰਾਤਾ ਬਾਕੀ 3 ਹੋਰ ਸਿੰਘਾਂ ਦੇ ਨਾਲ ਨਕੋਦਰ ਗੋਲੀ ਕਾਂਡ ਦੇ ਵਿੱਚ ਜਿਨ੍ਹਾਂ ਨੂੰ ਸਾਕਾ ਨਕੋਦਰ ਕਿਹਾ ਜਾਂਦਾ ਹੈ, ਫਰਵਰੀ 1986 ਦੇ ਵਿੱਚ ਸ਼ਹੀਦ ਕੀਤੇ ਗਏ ਸੀ। ਉਹਨਾਂ ਨੇ ਡਾਕਟਰ ਚੀਮਾ ਨੂੰ ਰੈਫਰ ਕੀਤਾ ਸੀ ਕਿ ਲਗਭਗ 33 ਸਾਲ ਬੀਤਣ ਬਾਅਦ ਵੀ ਜਿਹੜੇ ਰੀਅਲ ਕਲਪਰੇਟ ਨੇ ਉਹਦੇ ਤੇ ਜੁਡੀਸ਼ੀਅਲ ਕਮਿਸ਼ਨ ਬਣਿਆ, ਰਿਪੋਰਟ ਆਈ, ਉਹਨਾਂ ਨੂੰ ਨਹੀਂ ਕੀਤਾ ਗਿਆ। ਔਰ ਅੱਜ ਹੀ ਮੇਰੀ ਗੱਲ ਡਾਕਟਰ ਹਰਿੰਦਰ ਸਿੰਘ ਨਾਲ ਹੋ ਰਹੀ ਸੀ ਤਾਂ ਉਹਨਾਂ ਨੇ ਕਿਹਾ ਵੀ ਡਾਕਟਰ ਚੀਮਾ ਨੇ ਕਿਹਾ ਕਿ ਉਹਨਾਂ ਨੇ ਜੋ ਹੁਣ ਚੱਲ ਰਿਹਾ ਦਿੱਲੀ ਦੇ ਵਿੱਚ ਇਸ ਹਵਾਲੇ ਦੇ ਨਾਲ ਵੀ ਜਿਹੜਾ ਉੱਥੇ ਆਪਣਾ ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਔਰ ਉਹਦੇ 'ਚ ਉਹਨਾਂ ਨੇ ਫਿਰ ਸਾਕਾ ਨਕੋਦਰ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਕੀਤੀ ਗਈ ਔਰ ਕਿਵੇਂ ਜਿਹੜੇ ਮਾਰੇ ਗਏ ਅੱਜ ਤੱਕ ਵੀ ਉਹਨਾਂ ਨੂੰ ਜਸਟਿਸ ਨਹੀਂ ਮਿਲਿਆ। ਸੋ ਅਸੀਂ ਜਦੋਂ ਆਉਣ ਵਾਲੇ ਦਿਨਾਂ 'ਚ ਹੋਇਆ ਡਾਕਟਰ ਚੀਮਾ ਨਾਲ ਸਿੱਧੀ ਗੱਲਬਾਤ ਕਰਾਂਗੇ TV 84 ਦੇ ਮਾਧਿਅਮ ਰਾਹੀਂ ਵੀ। ਪਰ ਜਿਹੜੀ ਮੀਡੀਆ ਦੇ ਵਿੱਚ ਮਿਸ਼ਲ ਬਿਸ਼ਲੈਟ ਦੀ ਬਰੀਫਿੰਗ ਆਈ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ UN ਹਿਊਮਨ ਰਾਈਟਸ ਚੀਫ ਔਨ ਥਰਸਡੇ voiced great concern over India's amended citizenship law and reports of police inaction in the face of communal attacks in Delhi, urging political leaders to prevent violence. So उन्होंने clearly पुलिस का की रोल रहा उत्थे मूक दर्शक वाला और दुनिया के लीडरां नूं उन्होंने कहा कि भाई इस तुसी इंटरफेयर करो। उन्होंने कहा कि भी she said Citizenship Amendment Act adopted last year by India's Parliament was of great concern. ਜਦੋਂ ਕੰਸਰਨ ਲਫ਼ਜ਼ ਹੀ ਵਰਤਿਆ ਜਾਂਦਾ ਹੈ ਇਹ ਵੀ ਡਿਪਲੋਮੈਟਿਕ ਲੈਂਗੁਏਜ 'ਚ ਇੱਕ ਸਟਰੋਂਗ ਵਰਡ ਹੁੰਦਾ ਹੈ। Indians in huge numbers and from all communities have expressed in a mostly peaceful manner their opposition to the act and support for the country's long tradition of secularism. ਉਹਨਾਂ ਨੇ ਕਿਹਾ ਜੀ ਮੈਜੋਰਟੀ ਨਹੀਂ ਚਾਹੁੰਦੇ ਕਿਉਂਕਿ ਸੈਕੂਲਰ ਟ੍ਰੈਡੀਸ਼ਨ ਨੂੰ ਇਹ ਚੈਲੰਜ ਹੈ ਔਰ I am concerned by reports of police inaction in the face of attacks against Muslims by other groups as well as previous reports of excessive use of force by police against peaceful protesters. So ਇਹ UN Human Rights Council ਦੀ ਚੀਫ ਕਹਿ ਰਹੀ ਹੈ ਔਰ ਕਸ਼ਮੀਰ ਦੇ ਮੁੱਦੇ ਤੇ ਉਹਨਾਂ ਨੇ ਇਹ ਕਿਹਾ some political leaders had been released and ordinary life may be returning to normal in some respects in the region, but she said as many as 800 people were reportedly in detention including political leaders and activists. ਅਜੇ ਵੀ 800 ਤੋਂ ਜ਼ਿਆਦਾ ਜਿਹੜੇ ਪੋਲੀਟੀਕਲ ਲੀਡਰ ਔਰ ਦੂਸਰੇ ਨੇ ਉਹ ਜਿਹੜੇ ਨੇ ਹਿਰਾਸਤ ਵਿੱਚ ਨੇ। schools, businesses, livelihood have been disrupted by the continued heavy military presence and no steps have been taken to address allegations of excessive use of force and other serious human rights violations by security forces. ਔਰ ਅੱਗੇ ਲੰਬਾ ਚੌੜਾ ਉਹਨਾਂ ਦਾ। ਸੋ ਇਹਦਾ ਮਤਲਬ ਇਹ ਹੈ ਕਿ UN ਹਿਊਮਨ ਰਾਈਟਸ ਕਾਉਂਸਲ 'ਚ ਇਹ ਦਿੱਲੀ ਦੀ ਵਾਇਲੈਂਸ ਵੀ ਜਿਹੜੀ ਕਰੰਟ ਹੋਈ ਹੈ, CAA ਔਰ ਕਸ਼ਮੀਰ, ਇਹ ਤਿੰਨੋਂ ਹੀ ਮੁੱਦੇ ਜਿਹੜੇ ਨੇ ਇਹ ਡੀਟੇਲ 'ਚ ਡਿਸਕਸ ਹੋਣਗੇ ਜਿਹਦੇ ਤੇ ਬੇਸਡ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ। ਔਰ ਈਵਨ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਮਿਸਟਰ ਐਂਟੋਨੀਓ ਗੁਟੈਰਸ ਉਹਦੇ ਆਫਿਸ ਵੱਲੋਂ ਵੀ ਔਰ ਇਹ ਵੀ ਹੈਡਲਾਈਨ ਹੈ UN ਚੀਫ ਵੈਰੀ ਸੈਡਨਡ ਬਾਈ ਕੈਜੂਅਲਟੀਜ਼ ਇਨ ਡੈਲੀ ਵਾਇਲੈਂਸ ਕਿ ਦਿੱਲੀ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਨੇ ਉਹ ਉਤੋਂ ਬੜੇ ਉਹ ਉਦਾਸ ਨੇ। ਹੀ ਇਜ਼ ਵੈਰੀ ਸੈਡਨਡ ਬਾਈ ਦ ਰਿਪੋਰਟਸ ਆਫ ਕੈਜੂਅਲਟੀ following the protests in Delhi and as he has done in similar circumstances he calls for maximum restraint and for violence to be avoided. So ਇਹ UN ਸੈਕਟਰੀ ਜਨਰਲ ਦਾ ਰਿਸਪੌਂਸ ਹੈ। ਹੁਣ ਇਸ ਵੇਲੇ ਡੈਮੋਕ੍ਰੇਟਾਂ 'ਚ ਜਿਹੜੇ ਫਰੰਟ ਰਨਰ ਨੇ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਮਿਸਟਰ ਬਰਨੀ ਸੈਂਡਰਸ ਜਿਹੜੀ ਬੜੀ ਰੈਡੀਕਲ ਉਹਨਾਂ ਦੀ ਅਪਰੋਚ ਹੈ, ਬੜੀ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਕਰਦੇ ਨੇ ਔਰ ਉਹਨਾਂ ਨੂੰ ਇੰਨਾ ਕੋਈ ਇਮਾਨਦਾਰੀ ਨਾਲ ਗੱਲ ਕਰਦੇ ਨੇ ਕਿ ਬਹੁਤੇ ਉਹਨਾਂ ਨੂੰ ਕਮਿਊਨਿਸਟ ਹੀ ਕਹਿਣ ਲੱਗ ਗਏ ਨੇ ਕਿਉਂਕਿ ਉਹ ਹਰ ਸਿਸਟਮ ਜਿਹੜਾ ਜੇ $3 ਬਿਲੀਅਨ ਦੀ ਡੀਲ ਕਰਕੇ ਆਇਆ ਟਰੰਪ ਤੇ ਇਹਨਾਂ ਨੇ ਬਰਨੀ ਸੈਂਡਰਸ ਨੇ ਕਿਹਾ ਕਿ ਵੀ ਜੇ ਇੰਡੀਆ ਨਾਲ ਕੋਈ ਕਰਨਾ ਹੀ ਸੀ ਕੋਈ ਕਲਾਈਮੇਟ ਦਾ ਸਮਝੌਤਾ ਕਰਨਾ ਸੀ ਕੀ ਗੰਦ এনवायरमेंट 'ਚ ਪਾ ਰਹੇ ਨੇ ਤੇ ਤੁਸੀਂ ਐਨਕਰੇਜ ਕਰ ਰਹੇ ਹੋ ਉੱਥੇ ਇੱਕ ਹਥਿਆਰਾਂ ਦੀ ਦੌੜ ਨੂੰ। ਔਰ ਇਹ ਦਿੱਲੀ ਦੇ ਮਾਮਲੇ 'ਚ ਜੋ ਵਾਇਲੈਂਸ ਹੋਈ ਹੈ
दिल्ली वायलेंस बारे उन्होंने कहा सैंडर्स टर्म्स ट्रंप्स स्टेटमेंट फेलियर ऑफ लीडरशिप। उन्होंने कहा भी इन्हें दिल्ली जाके सानू फेल किया और उहदे च उन्होंने एग्जैक्ट किया कि भी जदों इनू ट्रंप नू पुछया गया भी दिल्ली च वायलेंस बारे तेरा की ख्याल है, उन्हें कहा एज फार एज द इंडिविजुअल अटैक्स आई हर्ड अबाउट इट बट आई डिडंट डिस्कस दैट विद मोदी, दैट इज अप टू इंडिया। ये ट्रंप ने किया और इस बयान नू आधार बना के रिएक्टिंग टू द इशू सैंडर्स सेड ओवर 200 मिलियन मुस्लिम्स कॉल इंडिया होम, widespread anti-Muslim mob violence has killed at least 27 and injured many more. Trump responds by saying that is up to India. This is a failure of leadership on human rights. ये बड़ी strong statement है और ਜਦੋਂ ਕਿ ਹੁਣ ਕੈਂਪੇਨ ਫੁੱਲ ਸਕੇਲ ਜਾ ਰਿਹਾ ਹੈ ਔਰ ਜਿੱਥੇ ਟਰੰਪ ਜਿਹੜਾ ਹੈ ਉਹ ਉਹਨਾਂ ਇੰਡੀਅਨਸ ਨੂੰ ਖੁਸ਼ ਕਰਨ ਤੇ ਲੱਗਾ ਹੋਇਆ, ਰੌਡੀ ਮੋਡੀ ਤੇ ਵੀ ਹੱਥ ਮਾਰਦਾ ਰਿਹਾ, ਉੱਥੇ ਵੀ ਕਹੇ ਮੋਡੀ ਮਾਈ ਫਰੈਂਡ, ਉਹ ਵੀ ਜਿਹੜਾ ਬਾਰ-ਬਾਰ ਜੱਫੀਆਂ ਪਾ ਰਿਹਾ ਜਿਵੇਂ ਉਹ ਰਿਛ ਦਾ ਬੱਚਾ ਜਿਹੜਾ ਉਹ ਚੰਬੜਦਾ ਆਪਣਾ ਰਿਛਣੀ ਨੂੰ। ਔਰ ਇਸ ਸਾਰੇ ਦੇ ਵਿੱਚ ਇਹ ਜਿਹੜਾ ਇਸ ਲੈਵਲ ਦੀ ਸਟੇਟਮੈਂਟ ਵੈਰੀ ਸਟਰੋਂਗ ਸਟੇਟਮੈਂਟ ਹੈ। ਔਰ ਇਸੇ ਤਰ੍ਹਾਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਸਟੇਟਮੈਂਟ ਦੇ ਉੱਤੇ ਬੜੀ ਸਟਰੋਂਗ ਸਟੇਟਮੈਂਟ ਸੀ, ਅਸੀਂ ਕੱਲ ਕੀਤਾ ਸੀ। ਔਰ ਇੰਡੀਆ ਸੇਜ਼ ਡੈਜ਼ਿਸਟ ਫਰਮ ਇਰਰਿਸਪੋਂਸਿਬਲ ਕਮੈਂਟਸ, ਇੰਡੀਆ ਚੀਕਿਆ ਔਰ ਰਵੀਸ਼ ਕੁਮਾਰ ਨੇ ਇਹਦੇ ਉੱਤੇ ਕਿਹਾ कि भाई क्योंकि उन्होंने स्टेटमेंट यूएसएफ ने कहा सी इंडियन गवर्नमेंट मस्ट टेक स्विफ्ट एक्शन टू इंश्योर द सेफ्टी ऑफ इट्स सिटीजनस। और ये कह रहे हैं कि भी ये तुहाडा काम नहीं है सानू दसना असी की करिए, ये जड़ा असी देखना है कि भी असी की करना है। सो ये एरोगेंस जिन्हों जाके ट्रंप ने उहदी पिठ थपथपाई है और एरोगेंस अगे वधी है। इस दे नाल यूएस कांग्रेस के 4 मैंबरां ने इस दे उत्ते at least 4 members of US Congress have expressed concern over the violence in Delhi and urged Washington to speak up about increasing sectarianism in India। उन्होंने ट्रंप एडमिनिस्ट्रेशन को कहा भी अपना मुंह खोलो जो उत्थे वखवाद दे नां थल्ले जो इन्होंने फिरकू नफरत खड़ी की है हुकूमत ने। और उन्होंने कहा कि भी असी यूएस मीडिया जो आ रहा उहदे तो ही असी अंदाज़ा ला रहे हैं और उहदे च रशीदा तालिब जिहदी ट्विटर के उत्ते 1 मिलियन लोग उन्होंने फॉलो करते हैं, उन्हें ये कहा कि भी ये रियल स्टोरी ऑफ ट्रंप विजिट शुड बी द कम्यूनल वायलेंस टारगेटिंग मुस्लिम्स इन इंडिया। उन्होंने कहा जी आ झूठ जिहा कि जी उन्हें नमस्ते करता जां उन्हें छू वाला कह दिता जां उन्हें सचिन तेंदुलकर का नाम लै दिता जां उन्हें किसी होर दा कर दिता है। उन्हें कहा असली ये कहानी है कि भाई ये ਜਿਹੜੇ ਜਾਣ ਤੇ ਕਮਿਊਨਲ ਵਾਇਲੈਂਸ ਚ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ ਜੀ। ਵੀ ਕੈਨ ਨਾਟ ਬੀ ਸਾਇਲੈਂਟ ਐਜ਼ ਦਿਸ ਟਾਈਡ ਆਫ ਐਂਟੀ-ਮੁਸਲਿਮ ਵਾਇਲੈਂਸ ਕੰਟੀਨਿਊਜ਼ ਅਕ੍ਰੋਸ ਇੰਡੀਆ, ਸ਼ੀ ਸੈਡ while posting a Washington Post article that said the riots represent a serious escalation of tensions after months of protests against CAA and growing friction between PM Modi's supporters and opponents। ਹੁਣ ਅਸੀਂ ਸੈਂਡਰਸ ਦੀ ਗੱਲ ਕੀਤੀ, एक होर जेडे 5 या 6 फ्रंट रनर ने डेमोक्रेट प्रेजिडेंशियल नॉमिनी दे लई उन्हां दे विच एक बीबी सैनेटर एलिजाबेथ वॉरन है, उन्हें भी इस दे उत्ते कहा इट इज़ इंपॉर्टेंट टू स्ट्रेंथन रिलेशनशिप विद डेमोक्रेटिक पार्टीज लाइक इंडिया बट वी मस्ट बी एबल टू स्पीक ट्रूथफुली अबाउट आवर वैल्यूज इंक्लूडिंग रिलीजियस फ्रीडम एंड फ्रीडम ऑफ एक्सप्रेशन and violence against peaceful protesters is never acceptable। उन्होंने कहा ठीक है सानू रखना चाहिए डेमोक्रेटिक ट्रेडिशंस पर तुसी धार्मिक आज़ादियां खोवो, पीसफुली प्रोटेस्ट ना करन दिओ और ये जिहड़ा उन्हां दे अगेंस्ट जिहड़े पीसफुली कर रहे हैं वायलेंस करो। सो ये भी एलिजाबेथ वॉरन ने भी इस दे उत्ते स्ट्रॉन्ग स्टैंड लिया। इसी तरह कांग्रेस वूमन प्रमिला जयपाल सिएटल तो जिन्हें कश्मीर के मुद्दे के उत्ते अजे भी उहदा रेजोल्यूशन कांग्रेस विच विचारधीन है, उन्हें इस उत्ते क्या ट्वीट किया है डेमोक्रेसीज शुड नॉट टॉलरेट डिवीजन एंड डिस्क्रिमिनेशन और प्रमोट लॉज दैट अंडरमाइन रिलीजियस फ्रीडम द वर्ल्ड इज वाचिंग। उन्हें कहा डेमोक्रेसीज दे विच तुसी डिस्क्रिमिनेट करो और वो कानून ले आओ जिहड़े मजहबी आज़ादी दे उत्ते छापा मारदे होण, ये टॉलरेबल नहीं है और दुनिया तुहानू देख रही है। इसी तरह कांग्रेसमैन रिप्रेजेंटेटिव एलन Lowenthal also castigated Trump for failure of moral leadership and wanted the US government to speak out. He quoted the article from Politico that wrote, Trump did say though
that he had confronted Indian Prime Minister Modi in private about his country's treatment of Muslims. ਇਹ ਪੋਲੀਟਿਕੋ ਇੱਕ ਕਾਂਗਰਸਮੈਨ ਚ ਸਰਕੂਲੇਟ ਹੁੰਦਾ, ਉਹਨੇ ਕਿਹਾ ਕਿ ਜੀ ਟਰੰਪ ਨੇ ਕਿਹਾ ਮੈਂ ਕੀਤਾ, ਪਰ ਉਹ ਤਾਂ ਕਹਿ ਰਿਹਾ ਕਿ ਜੇ ਅਪ ਟੂ ਇੰਡੀਆ। ਗੱਲ ਇਹ ਨਹੀਂ ਹੈ ਵੀ ਉਹਨੇ ਪ੍ਰਾਈਵੇਟਲੀ ਕੀ ਕਿਹਾ ਹੈ। ਜੇ ਪਬਲਿਕ ਸਟੈਂਸ ਤੁਸੀਂ ਲੈਂਦੇ ਹੋ ਵੀ ਲਾਸ਼ਾਂ ਡਿੱਗ ਰਹੀਆਂ ਨੇ, ਤੂੰ ਲੈਂਬ ਤੇ ਉਹ ਤਰੀ ਖਾ ਰਿਹਾ ਉਹਨਾਂ ਦੀ ਮੁਸ਼ਕ ਵਾਲੀ, ਔਰ ਨਾਲ ਕਹਿ ਰਿਹਾ ਕਿ ਜੀ ਇਟਸ ਅਪ ਟੂ ਇੰਡੀਆ, ਪ੍ਰਾਈਵੇਟਲੀ ਤੂੰ ਕੀ ਕਿਹਾ ਕੀ ਨਹੀਂ ਕਿਹਾ, ਉਹਦਾ ਕੀ ਮਤਲਬ ਹੈ, ਉਹਦਾ ਕੀ ਮਤਲਬ ਹੈ। ਸੋ ਕੁੱਲ ਮਿਲਾ ਕੇ ਇਸ ਸਾਰੇ ਚੋਂ ਆਲਰੇਡੀ ਅਸੀਂ US ਸਰਫ ਦੀ ਗੱਲ ਕੀਤੀ ਹੈ, ਔਰ ਹੁਣ ਇਸ ਸਾਰੇ ਦਾ ਹੀ ਨਤੀਜਾ ਹੈ ਕਿ ਵੀ ਇਹਨਾਂ ਨੂੰ ਜ਼ਰੂਰ ਇਹ ਲੱਗਾ ਹੈ ਕਿ ਵੀ ਇਮੇਜ ਬਹੁਤ ਬੁਰੀ ਤਰ੍ਹਾਂ ਭਾਰਤ ਦਾ ਹਰਟ ਹੋਇਆ। ਔਰ ਆਇਆ ਪੁਲਿਸ ਫਾਰਮਸ ਟੂ ਸਿਟਸ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਟੂ ਪ੍ਰੋਬ ਨਾਰਥ ਈਸਟ ਦਿੱਲੀ ਵਾਇਲੈਂਸ। ਉਹਨਾਂ ਨੇ 2 ਟੀਮਾਂ ਬਣਾਈਆਂ ਨੇ। 35 ਸਾਲ ਸਿੱਖਾਂ ਦਾ ਜੋ ਨਵੰਬਰ 84 ਚ ਹੋਇਆ, ਕਿੰਨੇ ਕਮਿਸ਼ਨ, ਮਿਸ਼ਰਾ ਕਮਿਸ਼ਨ ਤੋਂ ਲੈ ਕੇ ਨਾਨਾਵਤੀ ਕਮਿਸ਼ਨ ਤੱਕ ਉਹਦੇ ਚੋਂ ਕੀ ਨਿਕਲਿਆ, ਔਰ ਇਹ ਜਿਹੜਾ ਹੁਣ ਇੰਨੀਆਂ ਕਹਾਣੀਆਂ ਬਾਹਰ ਨਿਕਲ ਰਹੀਆਂ ਨੇ। ਬਰਨਡ ਬੁੱਕਸ, ਹਾਫ ਚਾਰਟ ਬੋਰਡਸ ਟੈਲ ਸੌਰਡਿਡ ਟੇਲਸ ਆਫ ਵੈਂਡਲਾਈਜ਼ਡ ਸਕੂਲਸ ਇਨ ਦਿੱਲੀ। ਜਿੱਥੇ 3-3 ਹਜ਼ਾਰ ਬੱਚੇ ਪੜ੍ਹਨ ਵਾਲਾ ਇੱਕ ਸਕੂਲ ਸੀ, ਉਹਨੂੰ ਅੱਗ ਲਾ ਦਿੱਤੀ, ਉਹਦੇ ਰਿਕਾਰਡ ਸਾੜ ਦਿੱਤੇ, ਬੋਰਡ ਸਾੜ ਦਿੱਤੇ। ਉਹ ਉੱਤੇ ਬਾਹਰ ਲਿਖਿਆ ਹੋਇਆ ਵੈਲਕਮ ਟੂ ਏ ਵੈਰੀ ਹੈਪੀ ਸਕੂਲ ਰੀਡਸ ਏ ਹਾਫ ਚਾਰਟ ਬੋਰਡ at a private school in Bridgepuri area of northeast Delhi, which is now home to broken desks and burnt books after it was vandalized during the violence. ਇਹ 32 ਸਾਲਾਂ ਦਾ ਜਿਹੜਾ ਇਹ ਸੀ ਸਾਰਾ ਕੁਝ ਉਹਨਾਂ ਨੇ ਡਿਸਟਰੋਏ ਕਰ ਦਿੱਤਾ। ਸੋ ਸੈਡ। ਔਰ ਹਰਿਆਣੇ ਦਾ ਇੱਕ ਮਿਨਿਸਟਰ ਜਿਹੜਾ ਮਨੋਹਰ ਲਾਲ ਖੱਟੜ, ਜਿਹੜਾ ਇਹਦਾ ਰੂਮਮੇਟ ਰਿਹਾ ਮੋਦੀ ਦਾ RSS ਦੇ ਵੇਲੇ, ਕਈ ਕੁਝ ਹੋਰ ਵੀ ਰਿਹਾ, ਉਹਦੀ ਮਿਨਿਸਟਰੀ ਦੇ ਵਿੱਚ ਜਿਹੜਾ ਇੱਕ ਮਿਨਿਸਟਰ ਹੈ ਉਹ ਕਹਿ ਰਿਹਾ ਰਾਇਟਸ ਆਰ ਪਾਰਟ ਆਫ ਲਾਈਫ ਸੇਜ਼ ਹਰਿਆਣਾ ਮਿਨਿਸਟਰ ਔਨ ਦਿੱਲੀ ਵਾਇਲੈਂਸ। ਉਹ ਕਹਿੰਦਾ ਜੀ ਠੀਕ ਹੈ, ਦਿੱਲੀ 'ਚ ਵੀ ਹੋਏ ਸੀ, ਹੁਣ ਇੱਥੇ ਹੋ ਗਏ, ਤਾਂ ਜ਼ਿੰਦਗੀ ਦਾ ਇੱਕ ਹਿੱਸਾ ਹੈ, ਲੰਘ। ਮਤਲਬ ਇਹ ਹੈ ਇਹ ਹਿਊਮਨ ਲਾਈਫ ਦੀ ਕੋਈ ਕਦਰ ਨਹੀਂ ਹੈ। ਔਰ ਇਹ ਜਿਹੜਾ ਜੇ ਹੁਣ ਉਹਨੂੰ ਮੁਰਲੀਧਰ ਨੂੰ ਉਹਨਾਂ ਨੇ ਉੱਥੋਂ ਕੱਢ ਦਿੱਤਾ, ਰਾਤੋਂ ਰਾਤ 11 ਵਜੇ ਟ੍ਰਾਂਸਫਰ ਕਰਤਾ। ਜਿਹੜਾ ਨਵਾਂ ਪੈਨਲ ਆਇਆ ਉਹਨਾਂ ਨੇ ਦਿੱਲੀ ਪੁਲਿਸ ਨੂੰ ਕਿਹਾ ਜੀ ਅਗਲੇ 4 ਹਫ਼ਤੇ ਦੇ ਵਿੱਚ ਤੁਸੀਂ ਦੱਸੋ ਕਿ ਵੀ ਤੁਸੀਂ FIR ਜਿਹੜੇ ਤਿੰਨੋਂ ਹੀ ਭੜਕਾਊ ਸੀ ਬੰਦੇ, ਮਿਸ਼ਰਾ ਵੀ ਔਰ ਅਨੁਰਾਗ ਠਾਕਰ ਵੀ ਔਰ ਉਹ ਦੂਸਰਾ ਵੀ ਪ੍ਰਵੀਨ, ਕਿ ਉਹਨਾਂ ਦੇ ਖਿਲਾਫ ਤੁਸੀਂ ਕੀ ਕਰ ਰਹੇ ਹੋ। ਔਰ ਅਕਾਲੀ ਦਲ, ਔਰ ਤੁਸੀਂ ਦੇਖੋ ਵੀ ਕੁਰਸੀ ਕਿੰਨੀ ਪਿਆਰੀ ਹੁੰਦੀ ਹੈ, ਹਰਸਿਮਰਤ ਕੌਰ ਬਾਦਲ ਪਿਓ ਪੁੱਤਰ, ਇਹਨਾਂ ਦੀ ਕੋਈ ਆਵਾਜ਼ ਨਹੀਂ। ਹਾਂ, ਉਹਨਾਂ ਨੇ ਜਿਹੜਾ ਇੱਕ ਨਰੇਸ਼ ਗੁਜਰਾਲ IK ਗੁਜਰਾਲ ਪ੍ਰਾਈਮ ਮਿਨਿਸਟਰ, ਉਹਦਾ ਮੁੰਡਾ ਵੀ ਅਕਾਲੀਆਂ ਨੇ ਰਾਜ ਸਭਾ ਚੋਂ ਅਕਾਲੀ ਬਣਾ ਕੇ ਉਹਨੂੰ ਮੈਂਬਰ ਬਣਾਇਆ ਹੋਇਆ। ਉਹਨੇ ਅੱਜ ਜ਼ਰੂਰ ਸਟੇਟਮੈਂਟ ਦਿੱਤੀ ਹੈ, ਔਰ ਉਹਨੇ ਕਿਹਾ ਕਿ ਪੁਲਿਸ ਇਨ ਐਕਸ਼ਨ ਟੂਵਰਡਸ ਪ੍ਰੋਟੈਕਟਿੰਗ ਮਾਈਨੋਰਿਟੀਜ਼ ਰਿਮਿਨਸ਼ੈਂਟ ਆਫ 1984 SAD MP ਗੁਜਰਾਲ। ਔਰ ਉਹਦੇ ਜਿਹੜੀ ਇੱਕ ਗੱਲ ਉਹਨੇ ਕਹੀ, ਉਹਨੇ ਕਿਹਾ ਜੀ ਮੈਨੂੰ ਰਾਤ ਜਦੋਂ ਫੋਨ ਆਇਆ, ਕਿਉਂਕਿ ਜਦੋਂ ਅਸੀਂ ਨਵੰਬਰ 84 ਨਾਲ ਬਾਰ-ਬਾਰ ਜੋੜਦੇ ਹਾਂ ਤੇ ਇਹ ਉਸ ਪਾਸੇ ਵੱਲ ਇਸ਼ਾਰਾ ਕਰਦਾ। ਨਵੰਬਰ 84 ਚ ਗਿਆਨੀ ਜ਼ੈਲ ਸਿੰਘ ਦਾ ਆਪਣਾ ਰਿਸ਼ਤੇਦਾਰ ਜਿਹੜਾ ਹੈ ਉਸ ਨੂੰ ਮਾਰ ਦਿੱਤਾ ਸੀ, ਔਰ ਉਹ ਮਦਨ ਲਾਲ ਖੁਰਾਨਾ ਜਿਹੜਾ ਦਿੱਲੀ ਦਾ ਚੀਫ ਮਿਨਿਸਟਰ ਸੀ, ਉਹਨੂੰ ਜ਼ੈਲ ਸਿੰਘ ਟੈਲੀਫੋਨ ਕਰ ਰਿਹਾ ਕਿ ਮੈਂ ਤੈਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਤੌਰ ਤੇ ਨਹੀਂ ਕਾਲ ਕਰ ਰਿਹਾ, ਇੱਕ ਤੇਰੇ ਦੋਸਤ ਦੇ ਤੌਰ ਤੇ ਕਰ ਰਿਹਾ, ਸਾਡੇ ਰਿਸ਼ਤੇਦਾਰ ਦੀ ਉੱਥੇ ਡੈੱਡ ਬੋਡੀ ਪਈ ਹੈ, ਘਰਦਿਆਂ ਨੂੰ ਉੱਥੋਂ ਤੱਕ ਪਹੁੰਚ ਕਰੋ। ਇਹ ਹਾਲ ਸੀ ਪ੍ਰੈਜ਼ੀਡੈਂਟ ਦੇ ਹੁੰਦੇ। ਔਰ ਇਹੀ ਗੱਲ ਜਦੋਂ ਹੁਣ ਗੁਜਰਾਲ ਨੇ ਇਹ ਗੱਲ ਕਹੀ, ਔਰ ਮੈਂ ਇਹ ਪੜ੍ਹਨਾ ਚਾਹੁੰਦਾ ਜ਼ਰੂਰ। ਸ਼੍ਰੋਮਣੀ ਅਕਾਲੀ ਦਲ MP ਨਰੇਸ਼ ਗੁਜਰਾਲ said on Thursday, Delhi police inaction towards protecting the lives and properties of minorities in national capital is reminiscent of 1984 anti-Sikh violence. The lawmaker whose party is a BJP ally said no one wants a repeat of what happened in 1984 ਕਿ ਉਹਦਾ ਸਾਰਾ ਰਿਪੀਟ ਹੈ। Speaking to PTI after shooting off a letter to Delhi police chief Amulya Patnaik, Gujral, the son of former Prime Minister IK Gujral, said minorities in certain parts of Delhi are frightened, ਉਹ ਡਰੇ ਹੋਏ ਨੇ, because their lives and properties have not been protected by Delhi police, which is very similar to what we saw in 1984. It is shocking ਜੋ 84 ਚ ਹੋਇਆ ਉਹੀ ਹੋ ਰਿਹਾ। ਫਿਰ ਉਹਨੇ ਆਪਣੇ ਲੈਟਰ ਦੇ ਵਿੱਚ ਕਿਹਾ, ਜਿਹੜਾ ਉਹਨੇ ਲੈਫਟੀਨੈਂਟ ਗਵਰਨਰ ਨੂੰ ਵੀ ਭੇਜਿਆ, ਉਹਨੇ ਕਿਹਾ ਕਿ ਵੀ he slammed police for allegedly not acting on his call on Wednesday, informing them that a group of 16 people from the minority community was trapped in a house surrounded by rioters and needed help. ਹੁਣ ਉਹ ਜਿਹੜੇ ਬੰਦੇ ਫਸੇ ਹੋਏ ਸੀ 14 ਉਹਨਾਂ ਨੇ 16 ਉਹਨਾਂ ਨੇ ਗੁਜਰਾਲ ਨੂੰ ਜਿਹੜਾ ਇਹਨੂੰ ਕਮਿਊਨੀਕੇਟ ਕੀਤਾ,
or when a member of parliament complaint is not paid heed to, no one can imagine one can imagine the plight of a common man. No sane Indian wants a repeat of 1984. फिर उन्हें दिता भी हुआ कि उन्हें क्या, in a letter he said at around 11:30 p.m. on Wednesday he received a call from an acquaintance from the minority community. ਜ਼ਾਹਰ ਹੈ ਮੁਸਲਮਾਨ, ਕਹਿੰਦੇ ਰਾਤ 11:30 ਵਜੇ ਉਹਨੇ ਮੈਨੂੰ ਕਾਲ ਕੀਤੀ, ਜਿਹੜਾ ਮੇਰਾ ਜਾਣੂ ਸੀ, that he and 15 others were trapped in a house near Gonda Chowk in Maujpur and mob was trying to break in. ਉਹਨੇ ਕਾਲ ਕੀਤਾ ਹੈ ਕਿ ਬਾਹਰ ਭੀੜ ਹੈ, ਉਹ ਦਰਵਾਜ਼ਾ ਤੋੜ ਰਹੀ ਹੈ, ਮੈਂ ਔਰ ਅਸੀਂ 15 ਹੋਰ ਬੰਦੇ ਅੰਦਰ ਫਸੇ ਹੋਏ। ਗੁਜਰਾਲ said he called the police for assistance and introduced himself as a member of parliament and hoped that the distressed people would have will get help. कि मैं कॉल किया, मैं दस्या मैं MP बोल रहे हैं पुलिस वालियां नूं। दूजा, however, much to my disappointment, no action was taken on my complaint and the 16 individual received no assistance from the Delhi police. ਹੁਣ ਇਹ MP कह रहे हैं, उन्हें कहा if this is a situation when a MP makes a complaint personally, it's not surprising that certain parts of Delhi continue to burn while the police stand by apathetically. He wrote in his letter to Delhi police chief. उन्होंने कहा जे मेरे नाल ये हो सकता है, मैनू कॉल आई है, मैं क्या, और उन्हों दी कोई हेल्प नहीं हुई। और इस सारे ते बीजेपी दा की कहना है, जेडे इस सारे नू मास्टरमाइंड करने वाले ने, उन्हां दा जेड़ा मिनिस्टर है यूनियन मिनिस्टर प्रकाश जावेदकर, वो ये कह रहे हैं कांग्रेस आम आदमी पार्टी पोलिटिसाइजिंग वायलेंस इन दिल्ली, कि कांग्रेस भी और आम आदमी पार्टी भी दिल्ली दे विच ਜਿਹੜਾ ਇਹ ਸਾਰੇ ਦਾ ਜੋ ਕਰ ਰਹੇ ਨੇ, ਸਿਆਸੀਕਰਨ ਕਰ ਰਹੇ ਨੇ। ਔਰ ਅਸੀਂ ਅਜੀਤ ਡੋਭਾਲ ਦੀ ਗੱਲ ਕੀਤੀ ਸੀ, ਜੋ ਗੱਲ ਉਦੋਂ ਕਹੀ ਜਾਂਦੀ ਸੀ, ਉਦੋਂ ਸਿੱਖਾਂ ਨੂੰ ਉਹਨਾਂ ਨੇ ਕੋ ਕੇ ਮਾਰਿਆ ਕਿ ਜੀ ਜੋ ਹੁਆ ਸੋ ਹੁਆ। ਜਦੋਂ ਅਜੀਤ ਡੋਭਾਲ ਨੂੰ ਵੀ ਉਹ ਕਰਾਊਡ ਇਕੱਠੀ ਹੋ ਕੇ ਕਹਿ ਰਹੀ ਹੈ ਵੀ ਅਮਿਤ ਸ਼ਾਹ ਨੇ ਇਹ ਕੀਤਾ ਔਰ ਇਹਦੇ ਲਈ ਮੋਦੀ ਜ਼ਿੰਮੇਵਾਰ ਹੈ, ਤੇ ਉਹ ਉਹਨਾਂ ਨੂੰ ਕਹਿ ਰਿਹਾ ਕਿ ਜੀ ਜੋ ਹੁਆ ਸੋ ਹੁਆ, ਕਹਿੰਦੀ ਤੁਸੀਂ ਹੋਰ ਗੱਲ ਕਰੋ। ਸੋ ਜੋ ਹੁਆ ਸੋ ਹੁਆ, ਮਤਲਬ ਬੰਦੇ ਮਾਰੇ ਦਾ ਕੋਈ ਅਕਾਊਂਟੇਬਿਲਿਟੀ ਨਹੀਂ, ਕੋਈ ਉਸ ਸਾਰੇ ਦਾ ਪਾਰਟ ਨਹੀਂ। ਮੈਂ ਘੜੀ ਵੱਲ ਦੇਖ ਰਿਹਾ ਕਿ ਇਸ ਸੈਗਮੈਂਟ ਦਾ ਵਕਤ ਹੋ ਗਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਇਸ ਬਾਰੇ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸ਼ੇਅਰ ਕੀਤੀ ਹੈ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।